ਹਾਂਜੀ ਭਾਜੀ ਕਿਹੜਾ ਅੱਛਾ ਅਸਲ 'ਚ ਇਹੋ ਜਿਹੇ ਸੂਟ ਤੁਹਾਡੇ ਦੇ ਜਚਨੇ ਨਹੀਂ ਹੈ ਕਿਉਂ ਬਾਟ ਸਾਹਿਬ? ਨਹੀਂ ਨਾ ਜਚ ਇਹ ਸੂਟ ਦੇ ਮੇਰੇ ਵਰਗੇ ਪਿਆਰੇ ਬੱਚੇ ਤੇ ਜਾ ਸਕਦੇ ਨੇ। ਜਾਣ ਆ ਇੱਕ ਕੋ ਅੱਡਾ ਟੈਪ ਹੈਗੀ ਹੈ ਜਗ੍ਹਾ ਠੀਕ ਹੈ ਜਿੱਥੇ ਮੁਖਤਲਿਫ ਤਰ੍ਹਾਂ ਦਾ ਸਮਾਨ ਹੋ। ਕਿਉਂ ਭਾਈ ਜਾਨ ਆ ਭਾਈ ਨੂੰ ਮੈਨੂੰ ਲੱਗਦਾ ਕੁਛ ਹੈ ਨਜ਼ਰ ਆ ਗਈ ਚਾਹ ਨਜ਼ਰ ਆ ਗਈ ਚਾਹ ਉਹ ਜੀ ਸਫ਼ਰ ਕਰਦੇ ਆ ਸਾਨੂੰ ਇਹ ਇੱਕ ਖਜੂਰਾ ਨਾ ਬਾਗ ਜਿਹੜਾ ਨਾ ਉਹ ਨਜ਼ਰ ਆ ਗਿਆ ਤੇ WhatsApp ਫਰਮਾ ਰਿਹਾ ਸਨ ਕਿ ਜਨਾਬ ਇਹ ਜਿਹੜਾ ਬਾਗ ਹੈਗਾ ਇਹ ਕੇਲਿਆਂ ਦਾ ਮਾਸ਼ਾਅੱਲਾ। अस्सलाम वालेकुम नाज़रीन, मैं हाँ ਤੁਹਾਡਾ ਦੋਸਤ ਤੇ ਭਰਾ ਮੁਦੱਸਰ ਨਵਾਜ਼ ਚੱਦਰ ਤੇ ਤੁਸੀਂ ਦੇਖ ਰਹੇ ਹੋ ਸਾਡਾ ਆਫੀਸ਼ੀਅਲ YouTube ਚੈਨਲ ਸਫਰਨੋਸ਼। ਸਫਰਨੋਸ਼ ਦੇ ਵੇਖਣ ਵਾਲਿਆਂ ਨੂੰ ਸਾਡੀ ਤਰਫੋਂ ਪਿਆਰ ਭਰਾ ਸਲਾਮ, ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰੋਫੀਅਤ ਨਾਲ ਹੋਵੋਗੇ। ਅੱਜ ਦਾ ਅਸੀਂ ਜਿਹੜਾ ਸਫ਼ਰ ਸ਼ੁਰੂ ਕੀਤਾ ਹੈ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ ਦੀ ਸੀਰੀਜ਼ ਦਾ ਅਸੀਂ ਅਗਲਾ ਜਿਹੜਾ ਸਫ਼ਰ ਕਰਨ ਜਾ ਰਹੇ ਹਾਂ। ਹਾਂਜੀ ਭਾਜੀ ਕੀ ਵੇਖ ਰਹੇ ਤੁਸੀਂ ਅੰਗਰੇਜ਼ਾਂ ਦੀਆਂ ਪੱਗਾਂ ਵੇਖ? ਲਾਸਟ ਟਾਈਮ ਜਦੋਂ ਆਏ ਸੀ ਉਦੋਂ ਉੱਥੇ ਕੋਈ ਹੋਰ ਪੱਗ ਸੀ, ਉਹ ਅੰਗਰੇਜ਼ਾਂ ਵਾਲੀ ਪੱਗ ਹੁਣ ਬਦਲ ਚੁੱਕੀ ਹੈ। ਉਹ ਜੀ ਅੰਗਰੇਜ਼ਾਂ ਵਾਲੀ ਪੱਗ ਨਹੀਂ ਇਹ ਦੁੱਲਾ ਕਲੈਕਸ਼ਨ ਹੈ ਨਾ। 80 ਤੋਂ ਨਹੀਂ ਪਤਾ ਦੁੱਲੇ ਹੈ ਇਹ ਕਰੋਨਾ ਦੇ ਵਿੱਚ ਦੁੱਲੇ ਬਣੇ ਹਨ ਜਦੋਂ ਕੋਈ ਦੁੱਲਾ ਨਹੀਂ ਬਣਦਾ। ਦੁੱਲਾ ਵਰਾਇਟੀ ਇੱਧਰ ਸਾਰੀ ਪਈ ਹੈ ਔਰ ਕੁਛ ਸੂਟ ਹੈ ਪੈਨ। ਹਾਂਜੀ ਭਾਜੀ ਕਿਹੜਾ ਅੱਛਾ ਅਸਲ 'ਚ ਇਹੋ ਜਿਹੇ ਸੂਟ ਤੁਹਾਡੇ ਦੇ ਜਚਨੇ ਨਹੀਂ ਹੈ ਕਿਉਂ ਬਾਟ ਸਾਹਿਬ? ਨਹੀਂ ਨਾ ਜਚ ਇਹ ਸੂਟ ਦੇ ਮੇਰੇ ਵਰਗੇ ਪਿਆਰੇ ਬੱਚੇ ਤੇ ਜਾ ਸਕਦੇ ਨੇ। ਲਓ ਜੀ ਸੂਟ ਅਸੀਂ ਡਿਸਾਈਡ ਕਰ ਚੁੱਕੇ ਹਾਂ, ਅਸੀਂ ਲੈ ਵੀ ਲਿਆ ਸੀ, ਤੁਹਾਨੂੰ ਨਹੀਂ ਵਿਖਾ ਸਕਦੇ, ਸਿਰਫ ਉਹ ਹੀ ਵੇਖਣਗੇ ਜਿਨ੍ਹਾਂ ਨੇ ਲਾਸਟ ਟਾਈਮ ਵਿਖਾਇਆ। ਭਾਈ ਨੇ ਗੁੱਸਾ ਕੀਤਾ, ਬਾਕੀ ਹੁਣ ਅਗਲੀ ਦਫਾ ਤੇ। ਲਓ ਜੀ ਇੱਥੋਂ ਦਾ ਕੰਮ ਮੁੱਕ ਚੁੱਕਿਆ, ਸੂਟ ਲੈ ਚੁੱਕੇ ਹਾਂ, ਥੱਲੇ ਪੇਮੈਂਟ ਹੋਏਗੀ। ਸੂਟ ਵਗੈਰਾ ਅਸੀਂ ਲੈ ਚੁੱਕੇ ਹਾਂ ਨਾ ਵਜੇ ਰੋਡ ਤੋਂ ਮੁਦੱਸਰ ਭਾਈ ਹੁਣੀ ਵੀ ਆ ਗਏ ਨੇ। ਹਾਂਜੀ ਸ਼ੁਰੂ ਹੋ ਗਿਆ ਤੇ ਇੱਕ ਹੋਰ ਚੀਜ਼ ਲੈਣੀ ਹੈ ਉਹ ਵੀ ਲੈਣੇ ਆ ਤੇ ਫਿਰ ਇਨਸ਼ਾਅੱਲਾ ਉਧਰ ਸ਼ਹਿਰ ਜਾਣਾ ਪੈਣਾ ਉੱਥੇ ਬਲਕਿ ਮੇਰੇ ਹਿਸਾਬ ਨਾਲ 2 ਸ਼ਾਮਾਂ ਰਹਿੰਦੀਆਂ ਹਾਲੇ। ਹਾਂ ਇਹ ਦੋ ਸ਼ਾਮਾਂ ਮੇਨ ਬਾਜ਼ਾਰ ਹਾਜ਼ਰੀ ਹੋ ਚੁੱਕੀ ਹੈ। ਅਸੀਂ ਇੱਥੋਂ ਲੈਣੇ ਹੁੰਦੇ ਆ ਪੱਗ। ਤੁਸੀਂ ਸਾਡੀਆਂ ਪਿਛਲੀਆਂ ਵੀਡੀਓਜ਼ ਤੋਂ ਹਿਸਾਬ ਕਿਤਾਬ ਲਾਇਆ ਹੋਏਗਾ ਕਿ ਅਸੀਂ ਜਦੋਂ ਵੀ ਪੱਗ ਲੈਣੀ ਹੁੰਦੀ ਹੈ ਅਸੀਂ ਇੱਥੇ ਦੌੜ ਆਉਂਦੇ ਹਾਂ। ਇੱਥੇ ਜਨਾਬ ਹੈਗੇ ਨੇ ਅੰਸ ਫੈਸ਼ਨ ਵਾਲੇ, ਉਹਨਾਂ ਕੋਲੋਂ ਪੱਗ ਜਿਹੜੀ ਉਹਨਾਂ ਦਾ ਅੱਛੀ ਲੱਭ ਜਾਂਦੀ ਹੈ, ਕੱਪੜਾ ਅੱਛਾ ਲੱਭ ਜਾਂਦਾ। ਮੁਦੱਸਰ ਸਾਹਿਬ ਜਿਹੜੇ ਨੇ ਉਹ ਮੁਦੱਸਰ ਨਵਾਜ਼ ਚੱਦਰ ਸਾਹਿਬ ਉਹ ਜ਼ਰਾ ਆਪਣੀ ਗੱਡੀ ਚਲਾ ਰਹੇ ਨੇ। ਬਾਟ ਸਾਹਿਬ ਪਿੱਛੇ ਜ਼ਰਾ ਪੂਰੇ ਯੰਪਾ ਮਾਹੌਲ 'ਚ ਰੈਸਟ ਮਾਰ ਰਹੇ ਨੇ। ਚੱਲੇ ਨੇ ਹੁਣ ਜਨਾਬ ਜ਼ਰਾ ਪੱਗ ਲੈਣ, ਆਓ ਫਿਰ ਪੱਗ ਲੈਣੇ ਅਗਲੇ ਗੱਲਾਂ ਬਾਅਦ 'ਚ। ਇੱਥੋਂ ਦਾ ਸਫ਼ਰ ਇੱਥੋਂ ਤੱਕ ਹੀ, ਸੂਟ ਵੀ ਲਿਆ ਗਿਆ, ਉਹਨਾਂ ਵਾਸਤੇ ਅਸੀਂ ਪੱਗ ਵੀ ਲੈ ਚੁੱਕੇ ਹਾਂ, ਗੱਡੀ ਵੀ ਠੀਕ ਹੋ ਚੁੱਕੀ ਹੈ। ਹੁਣ ਸਾਡਾ ਸਫ਼ਰ ਹੋਣ ਲੱਗਾ ਸ਼ੁਰੂ। ਸਫ਼ਰ ਸ਼ੁਰੂ ਹੋ ਰਿਹਾ ਸਾਡਾ 94 ਗਾਫਬੇ ਦਾ, ਸ਼ਾਹਕੋਟ ਜੜ੍ਹਾਂਵਾਲਾ ਦੇ ਦਰਮਿਆਨ 'ਚ ਬਣਦਾ ਹੈ। ਜਿਹਨਾਂ ਲੋਕਾਂ ਨੂੰ ਤੇ ਇਸ ਇਲਾਕੇ ਦਾ ਪਤਾ ਹੋਵੇਗਾ ਜਾਂ ਜਾਣਦੇ ਹੋਣਗੇ ਕਿ ਉੱਥੇ ਕੌਣ ਹੈ, ਉਹਨਾਂ ਵਾਸਤੇ ਹਿੰਟ ਮੇਰੇ ਹਿਸਾਬ ਨਾਲ ਕਾਫੀ ਹੈ। ਮੁਦੱਸਰ ਭਾਈ ਵੀ ਕੁਝ ਕਹਿਣਾ ਚਾਹ ਰਹੇ ਨੇ, ਆਓ ਉਹਨਾਂ ਦੀ ਗੱਲ ਵੀ ਸੁਣਦੇ ਹਾਂ। ਇਸ ਸਫ਼ਰ ਦੀ ਗੱਲ ਕੀਤੀ ਸੀ, ਮੈਂ ਕਿਹਾ ਪਹਿਲਾਂ ਹਲਕੀ ਫੁਲਕੀ ਸ਼ੈਕ ਖਾ ਲਈਏ ਫਿਰ ਸਫ਼ਰ ਸ਼ੁਰੂ ਕਰਦੇ ਹਾਂ। ਪਾਣੀ ਪੇਟ ਵੀ ਨਾਲ ਲੱਗਾ ਹੈ। ਬਾਕੀ ਫਿਰ ਅਗਲੀ ਸੁਬਾਹ ਆਏ ਨੇ, ਪੁੱਛਿਆ ਨਾਸ਼ਤਾ ਕਰਨਾ, ਕਹਿੰਦੇ ਮੈਂ ਤੇ ਕਰਕੇ ਆਇਆ, ਮੈਂ ਵਿਆਹ ਵਰਿਆ ਬੰਦਾ। Emotional, damn it! ਕਾਲੂ ਬਾਟੇ ਲਾ ਕੇ ਮੈਨੂੰ ਨਾਲ ਲੈ ਕੇ ਜਾਂਦੇ ਮਸਤੀ ਕਰ ਰਹੇ ਆ ਤੋਂ ਬਾਅਦ ਆ ਜਾ। ਤੇ ਅਸੀਂ ਅੱਜ ਜਾ ਰਹੇ ਹਾਂ ਜਨਾਬ, ਬਹੁਤ ਵੱਡੀ ਹਸਤੀ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਬਹਿ ਕੇ, ਕੈਮਰੇ ਦੇ ਸਾਹਮਣੇ ਬਹਿ ਕੇ ਪੰਜਾਬੀਅਤ ਜਿਹੜੀ ਇਹਨਾਂ ਨੂੰ ਨਿਖਾਰਿਆ। ਰਾਣਾ ਨਸੀਰ ਸਾਹਿਬ ਸਾਡੇ ਸ਼ੇਖੂਪੁਰਾ ਤੋਂ ਤਕਰੀਬਨ 55 ਕਿਲੋਮੀਟਰ ਦਾ ਸਫ਼ਰ ਹੈ। ਪੇਟੀਆਂ ਅਸੀਂ ਬੰਨ ਲਈਆਂ ਨੇ ਤੇ ਇਨਸ਼ਾਅੱਲਾ ਉਮੀਦ ਹੈ ਕਿ ਪਿਛਲੀ ਜਿਹੜੀਆਂ ਹੋਈਆਂ ਨਾ ਸਾਡੀਆਂ ਬੈਠਕਾਂ, ਉਹਦੇ ਤਰ੍ਹਾਂ ਇਹ ਵੀ ਇੱਕ ਅੱਛੀ ਬੈਠਕ ਹੋਏਗੀ। ਅੱਜ ਦੇ ਸਾਡੇ ਸਫ਼ਰ ਦਾ ਤਕਰੀਬਨ ਤੁਸੀਂ ਵੇਖਿਆ, ਮੈਂ ਤੁਹਾਨੂੰ ਮੈਪ ਤੇ ਦਿਖਾਇਆ, 15 ਕਿਲੋਮੀਟਰ ਪਿੱਛੇ ਰਹਿ ਗਿਆ। ਅਸੀਂ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਆ। ਰਾਹ ਵਿੱਚ ਅਸੀਂ ਜਿਹੜਾ ਇੱਕ ਦੂਸਰੇ ਨਾਲ ਖੁਸ਼ਖਬਰੀਆਂ ਕਰਦੇ ਨਹੀਂ ਆਏ। ਜਨਾਬ ਮੁਦੱਸਰ ਨਵਾਜ਼ ਚੱਦਰ ਸਾਹਿਬ ਨੇ ਉਹ ਆਪਣੇ ਡਰਾਈਵਿੰਗ ਦੇ ਜਿਹੜਾ ਸਕਿੱਲਸ ਨੇ ਉਹ ਵੀ ਵਿਖਾ ਰਹੇ ਨੇ। ਨਾਲ ਅਸੀਂ ਜਿਹੜਾ ਵੇਖੋ ਪਿੰਡਾਂ ਥਾਵਾਂ ਤੋਂ ਲੰਘਦੇ ਜਾ ਰਹੇ ਹਾਂ। ਬਾਟ ਸਾਹਿਬ ਜਿਹੜੇ ਨੇ ਉਹ ਨਾਲ
ਕੁਛ ਨੋਸ਼ ਵੀ ਫਰਮਾ ਰਹੇ ਨੇ, ਸਫਰ ਵੀ ਹੋ ਰਿਹਾ ਹੈ, ਨੋਸ਼ ਵੀ ਹੋ ਰਿਹਾ ਹੈ, ਤੇ ਸਫਰ ਨੋਸ਼ ਨੂੰ ਸਬਸਕ੍ਰਾਈਬ ਕਰ ठोक लीजिए 5000 लौटे दिख जाना चाहिए। ਸੈਂਡਵਿਚ ਮੈਂ ਰੱਖਿਆ ਬ੍ਰੇਕ ਤੋਂ ਬਾਅਦ ਵਾਹ ਵਾਹ ਵਾਹ। ਲੋ ਜੀ, ਹੁਣ ਅਜੇ ਅਸੀਂ ਪੇਸਟਰੀ ਖਾਧੀ ਹੈ ਤੇ ਉਹਦਾ ਡੱਬਾ ਮੈਂ ਪਿੱਛੇ ਪਾਟ ਸਾਹਿਬ ਨੂੰ ਫੜਾਇਆ, ਮੈਂ ਕਿਹਾ ਸੰਭਾਲ ਕੇ ਰੱਖੋ, ਕਿਤੇ ਡਸਟਬਿਨ ਆ ਗਈ ਉੱਥੇ ਸੁੱਟਾਂਗੇ, ਪਰ ਤੁਸੀਂ ਵੀ ਇੰਝ ਹੀ ਸੁੱਟਿਆ ਕਰੋ ਕਿਤੇ ਡਸਟਬਿਨ 'ਚ। ਤੇ ਬਾਕੀ ਇਨਸ਼ਾਅੱਲਾ ਥੋੜਾ ਜਿਹਾ ਰਹਿ ਗਿਆ ਸਫ਼ਰ, ਤੇ ਅਸੀਂ ਇਨਸ਼ਾਅੱਲਾ ਮਿਲਾਂਗੇ ਅੱਜ ਦੇ ਸਾਡੇ ਮੁੱਖ ਮਹਿਮਾਨ ਜਨਾਬ ਰਾਣਾ ਨਸੀਰ ਸਾਹਿਬ ਨੂੰ। ਤੇ ਲੋ ਜੀ, ਨਨਕਾਣਾ ਰੋਡ ਲਿੰਕ ਮੀਰਪੁਰ, ਇਹ ਮੀਰਪੁਰ ਰੋਡ ਹੈ, ਇੱਥੋਂ ਅਸੀਂ ਹੁਣ ਜਾਵਾਂਗੇ ਸਿੱਧੇ ਹੀ। ਇਹ ਨਹਿਰ ਵੀ ਹੈਗੀ ਹੈ ਜੀ ਜਨਾਬ, ਬੰਦੇ ਜਾਣ ਆ, ਇੱਕ ਅੱਡਾ ਟੈਪ ਹੈਗੀ ਹੈ ਜਗ੍ਹਾ, ਠੀਕ ਹੈ, ਜਿੱਥੇ ਮੁਖਤਲਿਫ ਤਰ੍ਹਾਂ ਦਾ ਸਮਾਨ ਹੋ। ਕਿਉਂ ਭਾਈ ਜਾਨ? ਇਹ ਭਾਈ ਮੈਨੂੰ ਲੱਗਦਾ ਕੁਛ ਹੈ ਨਜ਼ਰ ਆ ਗਈ ਚਾਹ ਨਜ਼ਰ ਆ ਗਈ, ਚਾਹ A few moments later. ਭਾਈ ਜਾਨ ਇੱਕ ਤੁਸੀਂ ਹੋਰ ਚੀਜ਼ ਨੋਟ ਕੀਤੀ ਹੋਏਗੀ ਕਿ ਇੱਧਰ ਵੀ ਹਰਿਆਲੀ ਹੈਗਾ, ਮਤਲਬ ਬਾਗਸ਼ਾਹ ਵੀ ਲੱਗੇ ਨੇ, ਆ ਵੇਖੋ ਪੁਰਾਣੇ ਦਰਖਤ ਵੀ ਹੈ ਨੇ, ਬਾਗਸ਼ਾਹ ਲੱਗੇ ਨੇ ਨਾ, ਇੱਕ ਕਿਆ ਬਾਤ ਹੈ, ਬੱਦਲ ਕਿੱਡੇ ਪਿਆਰੇ ਹੋਏ ਨੇ। ਇਨਸ਼ਾਅੱਲਾ ਪਹੁੰਚ ਚੱਲੇ ਆ, ਪਹੁੰਚ ਕੇ ਫਿਰ ਤੁਹਾਡੀ ਮੁਲਾਕਾਤ ਕਰਵਾਉਂਦੇ ਆ। ਅਗਲੀ ਵੀਡੀਓ ਜਿਹੜੀ ਉਹ ਬਕਾਇਦਾ ਇੰਟਰਵਿਊ ਕਰਾਂਗੇ ਅਸੀਂ ਸਾਹਿਬ ਦਾ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹ ਵੀਡੀਓ ਵੀ ਵੇਖੋ ਤੇ ਇਸ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ, ਤਾਂ ਕਿ ਨਾਲ ਬੈਲ ਆਈਕਨ ਦਾ ਜਿਹੜਾ ਬਟਨ ਹੈ ਉਹਨੂੰ ਟੋਨ ਕਰ ਸਕੋ, ਤਾਂ ਕਿ ਜਿਸ ਤਰ੍ਹਾਂ ਸਾਡੀ ਵੀਡੀਓ YouTube ਉੱਤੇ ਡਿੱਗੇ ਤੁਸੀਂ ਉਹਨੂੰ ਇੰਝ ਕਰਕੇ ਫੜ ਲਓ। ਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦਾ ਕੰਟੈਂਟ ਆਉਂਦਾ ਰਹੇ, ਦੂਸਰੇ ਲੋਕਾਂ ਤੱਕ ਸ਼ੇਅਰ ਵੀ ਕਰੋ, ਉਹ ਵੀ ਸਾਨੂੰ ਪਿਆਰ ਮੁਹੱਬਤ ਦਿਖਾਉਣ, ਤੇ ਅਸੀਂ ਜਿਹੜਾ ਇਹ ਅਸਲ ਵਿੱਚ ਸਾਡੀ ਆਮਦਨੀ ਹੈ ਤੁਹਾਡਾ ਪਿਆਰ ਮੁਹੱਬਤ ਹੀ ਹੈ। ਤੇ ਇਹ ਸਾਨੂੰ ਤੁਸੀਂ ਆਪਣਾ ਪਿਆਰ ਮੁਹੱਬਤ ਸਾਡੀ ਵੀਡੀਓ ਦੇ ਥੱਲੇ ਕਮੈਂਟ ਕਰਕੇ ਦਿਖਾਉਂਦੇ ਰਹੋ, ਤੇ ਅਸੀਂ ਖੁਸ਼ ਉਹ ਜੀ ਸਫ਼ਰ ਕਰਦੇ ਹਾਂ। ਸਾਨੂੰ ਇਹ ਇੱਕ ਖਜੂਰਾਨਾ ਬਾਗ ਜਿਹੜਾ ਨਾ ਉਹ ਨਜ਼ਰ ਆ ਗਿਆ, ਤੇ WhatsApp ਫਰਮਾ ਰਿਹਾ ਸਨ ਕਿ ਜਨਾਬ ਇਹ ਜਿਹੜਾ ਬਾਗ ਹੈਗਾ ਇਹ ਕੇਲਿਆਂ ਦਾ, ਮਾਸ਼ਾਅੱਲਾ। WhatsApp ਨੂੰ ਇੰਨਾ ਕੁ ਪਤਾ ਹੈ, ਮਾਂ ਜੀ ਵਾਹ ਜੀ ਵਾਹ, ਮਾਸ਼ਾਅੱਲਾ ਸੋਹਣਾ ਬਾਗ ਹੈ, ਖਜੂਰ ਫਾਰਮ ਹੈ, ਸਲਮਾਨ ਫਾਰਸੀ ਦੇ ਨਾਮ ਤੋਂ ਉਹਨਾਂ ਨੇ ਜਿਹੜਾ ਮਨਸੂਬ ਕੀਤਾ ਹੈ, ਮਾਸ਼ਾਅੱਲਾ ਕਿਆ ਬਾਤ ਹੈ। ਕਿਆ ਕੀ ਕਹਿਣਾ ਚਾਹੋਗੇ ਸਾਨੂੰ? ਅੱਲਾਹ ਪਾਕ ਨੂੰ ਮੇਰੀ ਖਬਰ ਕਰੇ। ਆਮੀਨ ਜੀ ਆਮੀਨ। ਸਿਰਫ ਇੰਨਾ ਕਹਿ ਕੇ ਇਹਨਾਂ ਨੇ ਗੱਲ ਖਤਮ ਕਰਤੀ। ਅੱਜ ਚੌਧਰੀ ਖੁੱਲ ਨਹੀਂ ਰਿਹਾ, ਪਤਾ ਨਹੀਂ ਕੀ ਗੱਲ ਹੈ। ਇੱਕੋ ਦਫਾ 5 ਮਿੰਟ ਗੱਲਾਂ ਕਰ ਕਰਕੇ ਉਸ ਤੋਂ ਬਾਅਦ ਚੁੱਪ ਹੋ ਗਏ ਨੇ। ਕੋਈ ਗੱਲ ਨਹੀਂ, ਇਹ ਬੋਲਣਗੇ ਰਾਣਾ ਸਿੰਘ ਸਾਹਿਬ ਕੋਲ ਅੱਜ। ਲੋ ਜੀ, ਇਹ ਜਿਹੜਾ ਨਾ ਅਸੀਂ ਉਹਨਾਂ ਦੇ ਡੇਰੇ ਤੇ ਪਹੁੰਚ ਚੁੱਕੇ ਹਾਂ, 94 ਕਾਫੇ। ਉੱਥੇ ਇੱਕ ਬੰਦੇ ਨੂੰ ਪੁੱਛਿਆ ਇੱਥੋਂ, ਤੇ ਉਹਨਾਂ ਜਿਹੜਾ ਦੱਸਿਆ ਰਸਤਾ ਕੁਛ ਅੱਗੇ ਜਾ ਕੇ ਹਾਲੇ ਹੈਗਾ। ਮੇਨ ਪਿੰਡ ਅਸੀਂ ਪਹੁੰਚ ਚੁੱਕੇ, ਉਹਨਾਂ ਦਾ ਅੱਗੇ ਕਿਤੇ ਡੇਰਾ ਹੈ, ਠੀਕ ਹੈ। ਤੇ ਡੇਰੇ ਤੇ ਪਹੁੰਚਨੇ ਆ, ਨਾਲੇ ਉਹਨਾਂ ਨਾਲ ਮੁਲਾਕਾਤ ਕਰਨੇ ਆ, ਨਾਲੇ ਤੁਹਾਡੀ ਮੁਲਾਕਾਤ ਕਰਵਾਉਂਦੇ ਆ। ਇਨਸ਼ਾਅੱਲਾ ਚੰਗੀਆਂ ਚੰਗੀਆਂ ਗੱਲਾਂ ਕਰਾਂਗੇ, ਜਿਹੜੀਆਂ ਸਾਡੇ ਵੀ ਫਾਇਦੇ ਦੀਆਂ ਨੇ, ਤੁਹਾਡੇ ਵੀ ਫਾਇਦੇ ਦੀਆਂ ਨੇ, ਤੁਹਾਡੀ ਅੱਗੋਂ ਆਉਣ ਵਾਲੀ ਨਸਲ ਦੇ ਵੀ ਫਾਇਦੇ। ਲਓ ਜੀ, ਮਿਲਨੇ ਆ ਫਿਰ ਉੱਥੇ ਪਹੁੰਚ ਕੇ ਉਹਨਾਂ ਦੇ ਡੇਰੇ ਤੇ ਇਨਸ਼ਾਅੱਲਾ। ਫਿਰ ਬ੍ਰੇਕ ਲਓ ਜੀ, ਰਾਣਾ ਸਾਹਿਬ ਤੁਹਾਡੇ ਵਾਸਤੇ ਸਾਡੇ ਛੋਟੇ ਜਿਹੇ ਸਾਡੇ ਸਮਝੋ ਪਿਆਰ ਮੁਹੱਬਤ ਹੈ। ਨਹੀਂ ਕੋਈ ਨਹੀਂ, ਮਹਿਮਾਨ ਆ ਜਾਵੇ, ਮਹਿਮਾਨ ਕਹਿੰਦੇ ਪਰੌਣਾ ਦੇ ਸਾਹ ਨਵਾਇਆ ਪੂਰੀ ਨਹੀਂ ਪਈ। ਆ ਜਾ ਜੀ, ਬਸ ਇਹ ਤੁਸੀਂ ਪਾ ਕੇ ਸਾਨੂੰ ਦਿਖਾਇਆ ਨਾ, ਅਸੀਂ ਆਪਣੇ ਲਈ ਜ਼ਿੰਦਗੀ ਲਈ ਨਹੀਂ ਕੋਈ ਨਹੀਂ, ਬਾਕੀ ਇਨਸ਼ਾਅੱਲਾ। ਨੀਤੀ ਵਾਲੀ ਕਿਹੜੀ ਗੱਲ? ਹਾਂ ਤੋਹਫੇ ਦੀ ਨੀਅਤ ਵੇਖੀ ਦੀ ਹੈ, ਹਾਂਜੀ। ਤੋਹਫੇ ਦੀ ਕੀਮਤ ਨਹੀਂ ਨਾ ਵੇਖੀ ਦੀ। ਅਸੀਂ ਹੁਣ ਤੋਂ ਪਹਿਲਾਂ ਨਾ ਗਏ ਆ, ਤਕਰੀਬਨ ਅੰਜਮ ਸੁਰਿਆ ਸਾਹਿਬ ਕੋਲ ਵੀ ਗਏ ਆ, ਅੱਛਾ ਅੱਛਾ ਅਵੈਸ ਘੁੰਮਣ ਸਾਹਿਬ ਕੋਲ ਵੀ ਗਏ ਆ। ਅੱਛਾ ਜੀ, ਬਸ ਅਸੀਂ ਪੰਜਾਬੀ ਨੂੰ ਲੈ ਕੇ ਹੀ ਟੁਰੇ ਆ, ਠੀਕ ਹੋ ਗਿਆ। ਤੇ ਉਹਦੇ ਮਾਮਲੇ 'ਚ ਬਸ ਲੱਗੇ ਫਿਰਨੇ। ਅੱਜ ਕੱਲ੍ਹ ਜਿਹੜੀ ਅਗਲੀ ਪੋਹ ਹੈ ਨਾ, ਇਹ ਪੰਜਾਬੀ ਨਹੀਂ ਬੋਲਦੀ, ਪੰਜਾਬੀ ਦੀ ਸਕਾਫਤ ਤੋਂ ਦੂਰ ਭੱਜਦੀ ਹੈ। ਅਸਲੀ ਨਾ ਜੀ, ਮੈਂ ਨਾ ਮੇਰੀ ਇੱਕ ਪੋਤਰੀ ਆ, ਬੱਚੇ ਦੀ ਬੇਟੀ, ਠੀਕ, ਫੈਮਿਲੀ ਸਾਰੀ ਪੜ੍ਹੀ ਲਿਖੀ ਆ। ਇਹ ਬੱਚੇ ਹੁਣ 10ਵੀਂ 'ਚ ਆ ਤੇ 8ਵੀਂ 'ਚ, DPS ਆ ਪੰਜਾਬ 'ਚ। ਠੀਕ, ਉਹਨੂੰ ਮੈਂ ਆਵਾਜ਼ ਮਾਰਨਾ, ਉਹਦਾ ਨਾਂ ਲੈ ਕੇ, ਤੇ ਉਹ ਮੈਂ ਬੱਚੇ ਸਗੋਂ ਇਸ ਗੱਲ ਤੋਂ ਨਫ਼ਰਤ ਕਰਦੇ, ਮੈਂ ਉਹਦਾ ਨਾਂ ਲੈਣਾ ਤੇ ਮੈਨੂੰ ਉਹਦੀ ਹਾਂ ਉਹ ਆਵਾਜ਼ ਦੇ ਮੈਂ ਖੁਸ਼ ਹੁੰਦਾ। ਹਾਂਜੀ ਹਾਂਜੀ ਉਹ ਬੱਚੇ ਇਹ ਜਿਹੜੇ ਆ, ਜੇ ਕਿਆ ਬਾਤ ਹੋਈ, ਉਹ ਮਤਲਬ ਉੱਚੀ ਆਵਾਜ਼, ਉਹਦੀ ਉਮਰ ਉਹਦੀ 2.5 ਸਾਲ ਤੇ ਆਵਾਜ਼ ਉੱਚੀ, ਮਤਲਬ ਉਹ ਬੋਲਦੀ ਹਾਂਜੀ ਹਾਂਜੀ ਹਾਂ ਕਰਕੇ ਆਵਾਜ਼ ਦਿੰਦੀ ਹੈ। ਅਸਲੀ ਨਾ ਜੀ ਇਹ ਹੁਣ ਨਾ ਜੀ ਪੰਜਾਬੀ ਨੇ ਕੁਝ ਲੋਕ ਨਾ ਜਹਾਲਤ ਸਮਝਣ ਲੱਗ ਗਏ। ਬਿਲਕੁਲ, ਇਹ ਜਿਹੜੀ ਮੇਨ ਗੱਲ ਹੈਗੀ। ਹਾਲਾਂਕਿ ਜਹਾਲਤ ਹੈ ਨਹੀਂ, ਹਾਂਜੀ ਹਾਂਜੀ ਜਹਾਲਤ ਸਮਝਣ ਲੱਗ ਬਿਲਕੁਲ, ਗਏ। ਅਸਲੀ ਗੱਲ ਸੀ, ਹੋਰ ਗੱਲ ਕੋਈ ਨਹੀਂ। ਉਹ ਆਵਾਜ਼ ਦੇ ਜੀ, ਮੈਂ ਮਤਲਬ ਖੁਸ਼ ਹੁੰਦਾ ਵਾਂ ਵੀ ਇਹਦਾ ਬੁਲਾਰਾ
ਇਹ ਮਤਲਬ ਆਵਾਜ਼ ਤਗੜੀ ਆਵਾਜ਼ ਹਾਂਜੀ ਤੇ ਮੈਂ ਜਾਣ ਕੇ ਉਹਨੂੰ ਆਵਾਜ਼ ਮਾਰਦਾ ਤੇ ਫਿਰ ਇਹੋ ਹੀ ਮੈਨੂੰ ਉਦੋਂ ਕਹਿੰਦੀ ਹਾਂ। ਤੇ ਉਹ ਬੱਚੇ ਜਿਹੜੇ ਉਹ ਕਹਿੰਦੇ ਵੀ ਅੱਬੂ ਇਹ ਨਹੀਂ ਗੱਲ ਠੀਕ। ਨਾ ਜੀ। ਤੇ ਲੇਕਿਨ ਚਦਰ ਸਾਹਿਬ ਅਸਲੀ ਮੈਂ ਤੁਹਾਨੂੰ ਅੱਗੇ ਗੱਲ ਦੱਸੀ, ਪੰਜਾਬੀ ਚ ਮਿਠਾਸ ਬਹੁਤ। ਹਾਂਜੀ ਜਿਹੜੀ ਮੈਂ ਅੱਗੇ ਕਹਿੰਦਾ ਨਾਲ ਗੱਲ ਕਰਦਾ ਪਿਆ ਹੈ ਨਾ, ਹਾਂਜੀ ਉਹ ਨਾ ਅਸੀਂ ਉਦੋਂ ਤੋਂ ਹੁਣ ਸ਼ੁਰੂ ਹੋਏ ਆ ਇਹੀ ਗੱਲ ਲੈ ਕੇ